Canadian PM tells Israel, the world is witnessing this killing of women, of children, of babies. This has to stop. Israel ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਨੇ ਹਿੱਟ ਬੈਕ ਕੀਤਾ। ਉਹਨੇ ਕਿਹਾ ਜੀ ਅਸੀਂ ਨਹੀਂ ਕਰ ਰਹੇ, ਹਮਾਸ ਕਰ ਰਹੀ ਹੈ। ਉਹਨਾਂ ਨੇ ਸਿਵਲੀਅਨਸ ਨੂੰ ਸਾੜ ਦਿੱਤਾ, ਵਰਸਟ ਹਾਰਰ ਕੀਤੇ। ਹੌਲੋਕਾਸਟ ਤੋਂ ਬਾਅਦ ਜੂਜ਼ ਦੇ ਉੱਤੇ ਇੰਨੇ ਜ਼ੁਲਮ ਹੋਏ ਨੇ। ਦਲ ਖਾਲਸਾ ਟੂ ਕੈਨੇਡੀਅਨ ਪ੍ਰਾਈਮ ਮਿਨਿਸਟਰ consider taking Nijjar's case to International Court of Justice if India is not listening to you. He cautioned Modi not to underestimate Justin Trudeau. Moreover, Prime Minister of a mature democracy doesn't lie before his parliamentarians, he added. Referring to Indian High Commissioner Verma's interview with Canadian media stating that neither Canada nor its allies have shown concrete evidence. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਜਥੇਬੰਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਜੇ ਭਾਰਤ ਸਰਕਾਰ ਹਰਦੀਪ ਸਿੰਘ ਨਿੱਜਰ ਕਤਲ ਕੇਸ ਮਸਲੇ ਵਿੱਚ ਸਹਿਯੋਗ ਨਹੀਂ ਕਰ ਰਹੀ ਤਾਂ ਕੈਨੇਡਾ ਇਸ ਕੇਸ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਕੇ ਜਾਵੇ। ਸੋ ਇਸ ਦੀਆਂ ਕਿੰਨੀਆਂ ਸੰਭਾਵਨਾਵਾਂ ਨੇ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਕੱਲ੍ਹ ਜਸਟਨ ਟਰੂਡੋ ਇੰਟਰਨੈਸ਼ਨਲ ਖਬਰਾਂ 'ਚ ਵੀ ਜਿਹੜਾ ਉਹ ਪ੍ਰਮੁੱਖਤਾ ਦੇ ਨਾਲ ਛਾ ਜਾਂਦੇ ਨੇ ਜੀ। ਹਾਲਾਂ ਕਈਆਂ ਨੂੰ ਤਾਂ ਲੱਗਦਾ ਹੋਏਗਾ ਫॉर द ਰੋਂਗ ਰੀਜ਼ਨਸ, ਲੇਕਿਨ ਮੈਂ ਸਮਝਦਾ ਵੀ ਕਈ ਵਾਰ ਬੇਸ਼ੱਕ ਤੁਸੀਂ ਆਪਣੀ ਰਵਾਇਤੀ ਫੋਰਨ ਪਾਲਿਸੀ ਨੂੰ ਫੋਲੋ ਕਰਦੇ ਹੋ, ਲੇਕਿਨ ਜੇ ਤੁਹਾਡੇ ਅੰਦਰ ਇਨਸਾਨੀਅਤ ਦੇ ਲਈ ਧੜਕਦਾ ਦਿਲ ਹੈ ਔਰ ਈਮਾਨਦਾਰ ਤੁਹਾਡਾ ਦਿਲ ਹੈ ਤੇ ਤੁਸੀਂ ਉਸ ਸਾਰੇ ਦੇ ਬਾਵਜੂਦ ਵੀ ਆਪਣੇ ਅੰਦਰਲੇ ਦਾ ਕਿਤੇ ਨਾ ਕਿਤੇ ਪ੍ਰਗਟਾਵਾ ਕਰਦੇ ਹੋ। ਬਿਲਕੁਲ, ਕਿਉਂਕਿ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਹੈ, ਜਿਸ ਕਨਫਲਿਕਟ ਦੇ ਵਿੱਚ ਅਮਰੀਕਾ, ਕੈਨੇਡਾ, ਫਾਈਵ ਆਈਜ਼ ਕੰਟਰੀਜ਼ ਸਮੇਤ ਸਾਰਾ ਵੈਸਟਰਨ ਯੂਰਪੀਅਨ ਕੰਟਰੀਜ਼ ਖੁੱਲ੍ਹ ਕੇ ਇਜ਼ਰਾਈਲ ਦੀ ਪਿੱਠ 'ਤੇ ਆਈਆਂ, ਕਿਉਂਕਿ ਪਹਿਲੀ ਸਟੇਜ ਦੇ ਉੱਤੇ ਇਜ਼ਰਾਈਲ ਵਿਕਟਮ ਸੀ, ਕਿਉਂਕਿ ਹਮਾਸ ਨੇ 1200-1300 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਿਆ ਔਰ ਪੌਣੇ 300 ਜਿਹੜੇ ਨੇ ਉਹ ਕਿਡਨੈਪ ਕੀਤੇ ਜਾਂ ਅਗਵਾ ਕੀਤੇ। ਸੋ ਉਦੋਂ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਜਿਹੜਾ ਜਦੋਂ ਅਸੀਂ ਫਾਈਵ ਆਈਜ਼ ਨੇਸ਼ਨਸ ਦੀ ਗੱਲ ਕਰਦੇ ਅਤੇ 75 ਸਾਲ ਤੋਂ ਆਲਮੋਸਟ 1945 ਤੋਂ ਜ਼ਿਆਦਾ 77 ਸਾਲ ਹੋ ਗਏ ਹੁਣ ਤਾਂ ਇਹ ਅਲਾਇੰਸ ਹੈ ਔਰ ਇਹ ਇਕੱਲਾ ਸ਼ੇਅਰਿੰਗ ਆਫ ਇੰਟੈਲੀਜੈਂਸ ਨਹੀਂ ਹੈ, ਇਹ ਟੁਗੈਦਰਨੈਸ ਦੇ ਨਾਲ ਕਿਸੇ ਵੀ ਇਸ਼ੂ 'ਤੇ ਇਹ ਨਹੀਂ ਹੋਇਆ ਕਿ ਵੀ ਇਹਨਾਂ ਨੇ ਇੱਕ ਦੂਸਰੇ ਦੇ ਅਗੇਂਸਟ ਫੋਰਨ ਪਾਲਿਸੀ ਲਾਈਨ ਲਈ ਹੋਏ। ਹਾਲਾਂ ਫਰਾਂਸ ਅੜ ਜਾਂਦਾ ਜਦੋਂ ਅਸੀਂ ਯੂਰਪ ਦੀ ਗੱਲ ਕਰਦੇ ਹਾਂ, ਜਿਵੇਂ 2003 ਦੀ ਇਰਾਕ ਵਾਰ ਵੇਲੇ ਫਰਾਂਸ ਨੇ ਨਹੀਂ ਸੀ ਸਪੋਰਟ ਕੀਤਾ, ਲੇਕਿਨ ਇਹਨਾਂ ਦਾ ਅਲਾਇੰਸ ਜਿਹੜਾ ਹੈ ਉਹ ਤੁਸੀਂ ਟਾਈਮ ਟੈਸਟਡ ਕਹਿ ਲਓ, ਇੰਟਰਸਟ ਬੌਂਡ ਕਹਿ ਲਓ, ਕਿਉਂਕਿ ਉਹਨਾਂ 'ਚੋਂ 3 ਮੁਲਕ ਤਾਂ ਉਹੀ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਕੈਨੇਡਾ, ਜਿਹੜੇ ਬ੍ਰਿਟਿਸ਼ ਬਾਦਸ਼ਾਹ ਦੀ ਮਲਕੀਅਤ ਹੀ ਹੈ, ਅਤੇ ਯੂਕੇ ਦਾ ਇੰਟਰਸਟ ਹਮੇਸ਼ਾ ਅਮਰੀਕਾ ਦੇ ਨਾਲ ਹੀ ਹੁੰਦਾ। ਇਰਾਕ ਵਾਰ ਵੇਲੇ ਵੀ ਟੋਨੀ ਬਲੇਅਰ ਮੂਹਰੇ ਸੀ ਉਸ ਸਾਰੇ ਨੂੰ। ਅੱਛਾ, ਔਰ ਇਹੀ ਕਾਰਨ ਹੈ ਕਿ ਜਦੋਂ ਇਹ ਜਿਹੜਾ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਅਤੇ ਜਸਟਨ ਟਰੂਡੋ ਨੇ ਇਹ ਬਜਾਏ ਕਿ ਖੁਦ ਕਰਨ ਦੇ ਸਭ ਤੋਂ ਪਹਿਲਾਂ ਇਹਨਾਂ ਰਾਹੀਂ G20 ਮੁਲਕਾਂ ਤੱਕ, ਜਿਹੜਾ G20 ਦੀ ਸਮਿਟ ਦੇ ਵੇਲੇ ਇਹਨਾਂ ਮੁਲਕਾਂ ਦੇ ਹੈਡਸ ਨੇ ਜਾਂ ਇੰਡੀਆ ਨੂੰ ਇਹ ਕਿਹਾ ਕਿ ਵੀ ਇਸ ਲਾਈਨ ਦੇ ਉੱਤੇ ਕੋਆਪਰੇਟ ਕਰੋ ਇਸ ਮਰਡਰ 'ਚ, ਔਰ ਜਦੋਂ ਇਸ ਦਾ ਅਸਰ ਨਹੀਂ ਹੋਇਆ ਕੋਈ ਵੀ, ਫਿਰ ਹੀ ਵਾਪਸ ਆ ਕੇ G20 ਤੋਂ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ। ਹੁਣ ਇਜ਼ਰਾਈਲ ਦੇ ਜਿਹੜਾ ਜਦੋਂ ਉਹਨੇ ਕਾਊਂਟਰ ਕੀਤਾ ਪਹਿਲੀ ਸਟੇਜ 'ਤੇ, ਇਹਨਾਂ ਸਾਰੇ ਫਾਈਵ ਆਈਜ਼ ਕੰਟਰੀਜ਼ ਦਾ ਅਮਰੀਕਾ ਦੇ ਨਾਲ ਹੀ ਖੁੱਲ੍ਹ ਕੇ ਪੱਕਾ ਸਟੈਂਡ ਸੀ ਕਿ ਵੀ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ, ਰਾਈਟ ਟੂ ਡਿਫੈਂਸ, ਔਰ ਇਸ ਲਈ ਜਿਹੜਾ ਹੈ ਉਹਨੂੰ ਹੱਕ ਹੈ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰੇ, ਯਾਨੀ ਸਪੋਰਟ ਆਫ ਦਾ ਅਟੈਕ ਸੀ। ਐਂ ਲੱਗਦਾ ਸੀ ਵੀ ਇਜ਼ਰਾਈਲ ਦੇ ਨਾਲ ਬਿਲਕੁਲ ਨੰਗੇ ਧੜ ਖਲੋ ਗਏ ਨੇ। ਹਾਲਾਂਕਿ ਨਜ਼ਰ ਆ ਰਿਹਾ ਸੀ ਕਿ ਹਮਾਸ ਕੋਈ ਜਿਹੜਾ ਹੈ ਉਹ ਉਹਨਾਂ ਦੀ ਕੋਈ ਇਸ ਕਿਸਮ ਦੀ ਕੋਈ ਥਾਂ ਤਾਂ ਹੈ ਨਹੀਂ, ਉਹਨਾਂ ਦੇ ਕਿੱਥੇ ਨੇ, ਕਿਵੇਂ ਨੇ, ਕੌਣ ਕਿਲਰ ਨੇ, ਕੌਣ ਨਹੀਂ। ਲੇਕਿਨ ਇਹਨਾਂ 6 ਹਫ਼ਤਿਆਂ ਦੇ ਬਾਅਦ ਖਾਸ ਤੌਰ ਤੇ ਜਦੋਂ ਕਿ ਪਹਿਲੀ ਸਟੇਜ ਤੋਂ ਜਿਉਂ-ਜਿਉਂ ਕੈਜੂਅਲਟੀਜ਼ ਵੱਧਦੀਆਂ ਚਲੀਆਂ ਗਈਆਂ ਔਰ ਹਸਪਤਾਲਾਂ ਨੂੰ, ਸਕੂਲਾਂ ਨੂੰ ਔਰ ਈਵਨ ਉਹ ਪਨਾਹਗਾਹਾਂ ਜਿੱਥੇ ਦੌੜ ਕੇ UN ਦੇ ਰੈਫਿਊਜੀ ਨੇ, ਇਜ਼ਰਾਈਲ ਨੇ
ਆਪਣੀ ਬੰਬਾਰੀ ਦਾ ਨਿਸ਼ਾਨਾ ਬਣਾਇਆ ਔਰ ਗਰਾਊਂਡ ਟਰੂਪਸ ਵੀ ਜਦੋਂ ਵਾੜੇ ਤੇ ਉਹ ਬਾਰਬੈਰਿਟੀ ਦੇ ਨਾਲ ਫਿਊਲ ਸਪਲਾਈ ਕੱਟ ਦੇਣਾ, ਵਾਟਰ ਸਪਲਾਈ ਨਹੀਂ ਹੈ, ਆਕਸੀਜਨ ਨਹੀਂ ਹੈ, ਉਹ ਸਾਰੇ ਨਾਲ। ਸੋ ਇਸ ਦੇ ਬਾਵਜੂਦ ਵੀ ਅਮਰੀਕਾ ਦਾ ਜਿਹੜਾ ਬਾਈਡਨ ਦਾ ਕਹਿਣਾ ਤਾਂ ਇਸ ਕਿਸਮ ਦਾ ਹੀ ਸੀ ਕਿ ਜੀ ਅਸੀਂ ਹੁਣ ਉਹ 4 ਘੰਟੇ ਦਾ ਵਿੱਚੋਂ ਉਹ ਗੈਪ ਦੇ ਰਹੇ ਨੇ, ਵੀ ਹੈਵ ਆਸਕਡ ਇਜ਼ਰਾਈਲ ਕਿ ਜੀ ਉਹ ਜਿਹੜਾ ਇਵੇਂ ਕਰੇ, ਲੇਕਿਨ ਉਹਦੇ 'ਚੋਂ ਕੁਛ ਨਹੀਂ ਸੀ ਨਿਕਲਦਾ। ਹੁਣ ਮੈਂ ਇਸ ਲਈ ਕਹਿੰਦਾ ਵੀ ਜਿਹੜਾ ਬੰਦੇ ਦੇ ਅੰਦਰ ਉਹ ਦਿਲ ਧੜਕਦਾ ਹੁੰਦਾ, ਨੋ ਮੈਟਰ ਇਹ ਕਹਿਣਾ ਵੀ ਉਹਨਾਂ ਨੂੰ ਮਹਿੰਗਾ ਪਏਗਾ ਆਪਣੇ ਵਿਦਨ ਅੰਦਰੂਨੀ ਦਾਇਰੇ ਦੇ, ਕਿ ਜਸਟਿਨ ਟਰੂਡੋ ਨੇ ਪਿਛਲੇ ਕੱਲ੍ਹ ਬ੍ਰਿਟਿਸ਼ ਕੋਲੰਬੀਆ 'ਚ ਇੱਕ ਜਿਹੜੀ ਹੈ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਿਹਾ, ਜਿਹਦਾ ਇਹ ਹੈਡਲਾਈਨ ਅੱਜ ਦੁਨੀਆ ਭਰ ਦੇ ਮੀਡੀਆ 'ਚ ਹੈ, ਕੈਨੇਡੀਅਨ PM ਟੈਲਸ ਇਜ਼ਰਾਈਲ ਕਿਲਿੰਗ ਆਫ ਬੇਬੀਜ਼ ਮਸਟ ਸਟਾਪ। ਔਰ ਇਹ ਬੜੇ ਮਜ਼ਬੂਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ, ਔਰ ਉਹਨਾਂ ਦੀ ਮੈਂ ਐਗਜ਼ੈਕਟ ਲਫ਼ਜ਼ ਜੇ ਮੈਂ ਦੁਹਰਾਣੇ ਹੋਣ ਤਾਂ ਨੇ ਕਿ ਉਹਨਾਂ ਨੇ ਦ ਵਰਲਡ ਇਜ਼ ਵਾਚਿੰਗ ਔਨ TV, ਔਨ ਸੋਸ਼ਲ ਮੀਡੀਆ, we are hearing the testimonies of doctors, family members, survivors, kids who lost their parents, Mr. Trudeau said at an event in British Columbia province. The world is witnessing this killing of women, of children, of babies. This has to stop. ਹੁਣ ਇਹ ਬੜੀ ਮਜ਼ਬੂਤ ਸਟੇਟਮੈਂਟ ਹੈ, ਔਰ ਜਿਹੜੀ ਲਾਈਨ ਅਸੀਂ ਪਹਿਲੇ ਦਿਨ ਤੋਂ ਲਈ ਕਿ ਪੋਲੀਟੀਕਲੀ 2 nation 2 state ਫਾਰਮੂਲਾ, ਪਰ ਹਿਊਮੈਨੀਟੇਰੀਅਨ ਮੁੱਦੇ ਦੇ ਉੱਤੇ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਐਟਲੀਸਟ ਅਦਰਵਾਈਜ਼ ਸਾਡੇ ਲਈ ਡਿਫੈਂਡ ਇੱਕ ਪਾਸਿਓਂ ਅਸੀਂ ਐਡਮਾਇਰ ਕਰ ਰਹੇ ਹਾਂ ਜਸਟਿਨ ਟਰੂਡੋ ਨੂੰ ਕਿ ਜੀ ਉਹਨੇ ਸਿੱਖਾਂ ਦੇ ਮਾਮਲੇ ਸਟੈਂਡ ਲਿਆ, ਪਰ ਜੇ ਇੰਨੇ ਵੱਡੇ ਹਿਊਮੈਨੀਟੇਰੀਅਨ ਕ੍ਰਾਈਸਿਸ 'ਚ ਉਹ ਚੁੱਪ ਕਰਕੇ ਬੈਠਾ ਜਾਂ ਇਜ਼ਰਾਈਲ ਦੀ ਹਮਾਇਤ 'ਤੇ ਹੁੰਦਾ ਤਾਂ ਫਿਰ ਸਾਡਾ ਵੀ ਡਬਲ ਸਟੈਂਡਰਡ ਲੱਗਣਾ ਸੀ। ਮੈਂ ਸਮਝਦਾ ਵੀ ਉਸ ਨੇ ਖੁੱਲ੍ਹ ਕੇ ਕਿਹਾ ਕਿ ਜੀ ਆ ਜਿਹੜਾ ਇਹਨੂੰ ਬੰਦ ਕਰੋ, ਜੋ ਤੁਸੀਂ ਔਰਤਾਂ ਨੂੰ, ਬੱਚਿਆਂ ਨੂੰ ਔਰ ਦੂਸਰਿਆਂ ਨੂੰ, ਦੁਨੀਆ ਤੁਹਾਨੂੰ ਦੇਖ ਰਹੀ ਹੈ। ਹਾਲਾਂਕਿ ਇਸ ਦੇ ਫੌਰਨ ਬਾਅਦ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਨੇ ਹਿੱਟ ਬੈਕ ਕੀਤਾ। ਉਹਨੇ ਕਿਹਾ ਜੀ ਅਸੀਂ ਨਹੀਂ ਕਰ ਰਹੇ, ਹਮਾਸ ਕਰ ਰਹੀ ਹੈ, ਉਹਨਾਂ ਨੇ ਸਿਵਲੀਅਨਸ ਨੂੰ ਸਾੜ ਦਿੱਤਾ, ਵਰਸਟ ਹਾਰਰ ਕੀਤੇ, ਹੋਲੋਕਾਸਟ ਤੋਂ ਬਾਅਦ ਜੂਜ਼ ਦੇ ਉੱਤੇ ਇੰਨੇ ਜ਼ੁਲਮ ਹੋਏ ਨੇ। while Israel is doing everything to keep civilian out of harm's way, Hamas is doing everything to keep them in the harm's way. ਹੁਣ ਇਸ ਤੋਂ ਵੱਡਾ ਝੂਠ ਤਾਂ ਸੈਂਚਰੀਜ਼ ਕੀ ਮਿਲੇਨੀਅਮਸ ਦਾ ਵੀ ਨਹੀਂ ਹੋਏਗਾ। ਹੁਣ ਇਹ ਤਾਂ ਇਸ ਆਸਪੈਕਟ ਦੇ ਉੱਤੇ ਅਗੇਨ ਜਸਟਿਨ ਟਰੂਡੋ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋਏ ਨੇ, ਉਹ ਇਜ਼ਰਾਈਲ ਦਾ ਹੋਏ ਜਾਂ ਹੋ ਸਕਦਾ ਹੈ ਅਮਰੀਕਾ ਨੇ ਵੀ ਅੰਦਰ ਵਾੜ ਕੇ ਕਿਹਾ ਹੋਏ ਕਿ ਜੀ ਥੋੜ੍ਹੀ ਬਹੁਤ ਟੇਪ ਲਾ ਲਓ ਮੂੰਹ ਨੂੰ। ਪਰ ਦੂਜੇ ਪਾਸੇ ਅਸੀਂ ਸਮਝਦੇ ਹਾਂ ਕਿ ਦਲ ਖਾਲਸਾ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਅਸੀਂ ਉਸ ਦੀ ਵੀ ਵਿਚਾਰ ਚਰਚਾ ਕਰਨਾ ਚਾਹੁੰਦੇ, ਕਿਉਂਕਿ ਲਗਾਤਾਰਤਾ ਨਾਲ 18 ਸਤੰਬਰ ਤੋਂ ਬਾਅਦ 2-3 ਮੌਕਿਆਂ ਦੇ ਉੱਤੇ ਖੁੱਲ੍ਹ ਕੇ ਜਸਟਿਨ ਟਰੂਡੋ ਨੇ ਲਾਈਨ ਲਈ, ਔਰ ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਆਟਵਾ ਦੇ ਵਿੱਚ ਰਿਪੋਰਟਰਸ ਦੇ ਨਾਲ ਗੱਲ ਕਰਦਿਆਂ ਬਿਲਕੁਲ ਸਪਸ਼ਟ ਸਟੈਂਡ ਲਿਆ ਕਿ ਭਾਈ ਇੰਡੀਆ ਕੰਪਲਿਸਿਟ ਹੈ, ਉਹ ਫੁੱਲੀ ਕੋਆਪਰੇਟ ਕਰੇ। ਔਰ ਠੀਕ ਉਸ ਪੀਰੀਅਡ 'ਚ ਜਦੋਂ ਜਸਟਿਨ ਟਰੂਡੋ ਇਹ ਸਟੈਂਡ ਲੈ ਰਹੇ ਸੀ, ਉਹਦੇ ਐਂਟਨੀ ਬਲਿੰਕਨ ਦਿੱਲੀ ਦੇ ਵਿੱਚ ਖਲੋ ਕੇ ਇੰਡੀਆ ਨੂੰ ਕਹਿ ਰਹੇ ਸੀ ਕਿ ਇੰਡੀਆ ਮਸਟ ਕੋਆਪਰੇਟ ਵਿਦ ਕੈਨੇਡਾ ਔਨ ਹਰਦੀਪ ਸਿੰਘ ਨਿੱਜਰਜ਼ ਮਰਡਰ ਇਨਵੈਸਟੀਗੇਸ਼ਨ। ਹੁਣ ਜੇ ਤੁਸੀਂ ਅਮਰੀਕਾ ਦੇ ਵਰਡ ਵੀ ਦੇਖੋ, ਸ਼ੁਰੂ 'ਚ ਸੀ ਕਿ ਜੀ ਬੋਥ ਆਰ ਆਵਰ ਐਲਾਈਜ਼ ਐਂਡ ਵੀ ਰਿਕੁਐਸਟ ਈਚ ਅਦਰ ਟੂ ਕੋਆਪਰੇਟ ਇਨ ਦਿਸ। ਫਿਰ ਉਹਨਾਂ ਨੇ ਜਿਹੜਾ ਨੈਕਸਟ ਸਟੈਪ ਲਿਆ ਕਿ ਜੀ now as investigation is going on, India should cooperate with, ਪਰ ਦਿੱਲੀ ਖਲੋ ਕੇ ਐਂਟਨੀ ਬਲਿੰਕਨ ਦਾ ਕਹਿਣਾ ਇੰਡੀਆ ਮਸਟ। ਹੁਣ ਐਡਵਾਈਜ਼ਰੀ ਫਰੈਂਡਲੀ ਸ਼ੁੱਡ ਤੋਂ ਮਸਟ ਤੱਕ ਆਉਣਾ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਜਸਟਿਨ ਟਰੂਡੋ ਨੇ ਵੀ ਜਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਵੀ ਤੁਸੀਂ ਬਾਕੀ ਗੱਲਾਂ ਤਾਂ ਜੋ ਕਰ ਰਹੇ ਹੋ ਉਹ ਕਰੀ ਜਾਓ, ਲੇਕਿਨ ਇਸ ਮੁੱਦੇ ਦੇ ਉੱਤੇ ਕੋਈ ਜਿਹੜਾ ਇੰਡੀਆ ਨੂੰ ਅਸੀਂ ਆਫ ਦਾ ਹੁੱਕ ਨਹੀਂ ਹੋਣ ਦੇਣਾ। ਔਰ ਇਹ ਬਲਿੰਕਨ ਤੋਂ ਬਾਅਦ ਹੀ ਜਿਹੜਾ ਉਹ ਟਰੂਡੋ ਨੇ ਜਦੋਂ ਅਗੇਨ ਇਹ ਕਿਹਾ ਕਿ ਵੀ ਇੰਡੀਆ ਨੇ ਵਿਆਨਾ ਕਨਵੈਨਸ਼ਨ ਵਾਇਲੇਟ ਕੀਤੀ ਹੈ, ਇੰਟਰਨੈਸ਼ਨਲ ਲਾਅ ਦੇ ਥੱਲੇ ਸੋਵਰਨਿਟੀ ਵਾਇਲੇਟ ਕੀਤੀ ਹੈ, ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ 'ਤੇ ਮਾਰਿਆ। ਔਰ ਜੇ ਵੱਡੇ ਮੁਲਕ ਇਸ ਲੈਵਲ 'ਤੇ ਕਰਨਗੇ ਤਾਂ ਵਰਲਡ ਵਿਲ ਬੀ ਏ ਡੇਂਜਰਸ ਪਲੇਸ। ਹੁਣ ਉਹਦੇ ਜਵਾਬ 'ਚ ਇੰਡੀਆ ਨੇ ਅਸੀਂ ਜ਼ਿਕਰ ਕੀਤਾ ਸੀ ਕਿ ਹਿਊਮਨ ਰਾਈਟ ਕਾਉਂਸਲ 'ਚ ਜਿੱਥੇ ਕੁਛ ਮੁਲਕਾਂ ਦਾ ਹਰ 4 ਸਾਲ ਬਾਅਦ ਰਿਵਿਊ ਹੁੰਦਾ, 43 ਮੈਂਬਰ ਨੇ ਹਿਊਮਨ ਰਾਈਟ ਕਾਉਂਸਲ ਦੇ, ਉਹਦੇ ਵਿੱਚ ਜਿਹੜਾ ਇੰਡੀਅਨ ਰਿਪਰੈਜ਼ੈਂਟੇਟਿਵ ਉੱਥੇ ਮੁਸਲਮਾਨ ਰੱਖਿਆ ਹੋਇਆ ਹੈ ਇਹ ਦੱਸਣ ਲਈ ਜਿਵੇਂ ਮਾਈਨੋਰਟੀ ਸਾਡੇ ਬਹੁਤ ਮਹਿਫੂਜ਼ ਨੇ, ਉਹਨੇ 3-4 ਨੁਕਤਿਆਂ ਦੇ ਉੱਤੇ ਆਪਣੇ ਰਿਵਿਊ ਦੇ ਵਿੱਚ ਕੈਨੇਡਾ ਨੂੰ ਟਾਰਗੇਟ ਕੀਤਾ। ਔਰ ਉਹਦੇ 'ਚ ਕਿ ਸੀ ਜੀ ਇਹ ਫਰੀਡਮ ਆਫ ਐਕਸਪ੍ਰੈਸ਼ਨ ਦਾ ਮਤਲਬ
ਜਿਹੜਾ ਉਹ ਹੇਟ ਸਪੀਚ ਨਹੀਂ ਹੈ, ਜਿਹਦੇ ਥੱਲੇ ਵਾਇਲੈਂਸ ਹੋ ਰਹੀ ਹੈ, ਮੰਦਰਾਂ 'ਤੇ ਅਟੈਕ ਹੋ ਰਿਹਾ ਹੈ, ਔਰ ਪੋਲੀਟੀਕਲੀ ਜਿਹੜਾ ਉਹ ਉਹਨਾਂ ਨੇ ਈਵਨ ਕੈਨੇਡਾ ਨੇ ਇੰਡੀਜਨਸ ਆਪਣੇ ਬੱਚਿਆਂ ਨਾਲ ਕਿਵੇਂ ਡੀਲ ਕੀਤਾ ਉਹਦੇ 'ਤੇ ਵੀ ਟਾਰਗੇਟ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਜਿਹਨੂੰ ਤੁਸੀਂ ਟਿਟ ਫॉर ਟੈਟ ਕਹਿ ਲਓ ਜਾਂ ਇੰਡੀਆ ਦੀ ਐਰੋਗੈਂਸ ਕਹਿ ਲਓ ਜਾਂ ਉਹਨਾਂ ਦਾ ਕੀ ਉਹਨਾਂ ਦੇ ਹੈ ਜਾਂ ਉਹਨੂੰ 2024 ਦੀਆਂ ਚੋਣਾਂ ਤੱਕ ਖਿੱਚਣਾ ਚਾਹੁੰਦੇ ਨੇ ਪੋਲੀਟੀਕਲ ਮਫਾਦ ਲੈਣ ਲਈ। ਔਰ ਦਲ ਖਾਲਸਾ ਨੇ ਇਸ ਦੇ ਉੱਤੇ ਖਾਸ ਤੌਰ 'ਤੇ ਇੰਡੀਆ ਦੀ ਇਸ ਲਾਈਨ ਤੋਂ ਬਾਅਦ ਉਹਨਾਂ ਨੇ ਕਿਹਾ ਔਰ ਮੀਡੀਆ ਜਿਹੜੀ ਰਿਪੋਰਟਿੰਗ ਹੈ ਦਲ ਖਾਲਸਾ ਟੂ ਕੈਨੇਡੀਅਨ ਪ੍ਰਾਈਮ ਮਿਨਿਸਟਰ ਕੰਸੀਡਰ ਟੇਕਿੰਗ ਨਿਜਰਸ ਕੇਸ ਟੂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਫ ਇੰਡੀਆ ਇਜ਼ ਨੋਟ ਲਿਸਨਿੰਗ ਟੂ ਯੂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇਨਵੋਲਵ ਹੈ ਇੰਡੀਅਨ ਸਟੇਟ ਕਿਲਿੰਗ 'ਚ ਵੀ ਕੈਨੇਡਾ 'ਚ ਤਾਂ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗਾ, ਅਸੀਂ ਤਾਂ ਜਿਹੜਾ ਸ਼ੁਰੂ ਤੋਂ ਹੀ ਸਾਨੂੰ ਇਹ ਪਤਾ ਹੈ ਕਿ ਵੀ ਇਹ ਦੇ ਹੈਵ ਰੀਜ਼ਨਸ ਟੂ ਬਿਲੀਵ ਕਿ ਵੀ ਇਹ ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਇਟਸ ਟਰੂ ਐਂਡ ਏ ਫੈਕਟ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਕਿਹਨੇ ਮਾਸਟਰਮਾਈਂਡ ਕੀਤਾ ਹੈ ਨਿੱਜਰ ਦਾ ਮਰਡਰ, ਇਹ ਵੀ ਬੜਾ ਕਲੀਅਰ ਹੈ। ਔਰ ਇਹ ਉਹਦੇ 'ਤੇ ਉਹਨਾਂ ਨੇ ਹੀ ਕੌਸ਼ਨ ਮੋਦੀ ਨਾਟ ਟੂ ਅੰਡਰ ਐਸਟੀਮੇਟ ਜਸਟਿਨ ਟਰੂਡੋ, ਮੋਰ ਓਵਰ ਪ੍ਰਾਈਮ ਮਿਨਿਸਟਰ ਆਫ ਏ ਮੈਚਿਓਰ ਡੈਮੋਕ੍ਰੇਸੀ ਡਜ਼ਨਟ ਲਾਈ ਬਿਫੋਰ ਹਿਜ਼ ਪਾਰਲੀਮੈਂਟੇਰੀਅਨਸ ਹੀ ਐਡਿਡ ਕਿ ਵੀ ਉਹ ਟਰੂਡੋ ਨੇ ਇਸ ਲੈਵਲ 'ਤੇ ਜੋ ਕਿਹਾ ਉਹ ਬਿਨਾਂ ਸਬੂਤਾਂ ਤੋਂ ਨਹੀਂ ਕਿਹਾ। ਔਰ ਇਹ ਜੋ ਉਹਨੇ ਕਿਹਾ ਦੇਰ ਆਰ ਸੀਰੀਅਸ ਰੀਜ਼ਨਸ ਟੂ ਬਿਲੀਵ that agents of the government of India could have been involved in the killing of Nijjar। ਉਹਨਾਂ ਨੇ ਕਿਹਾ ਕਿ ਵੀ ਇਹ ਕੈਨੇਡਾ ਉਹ ਮੁਲਕ ਹੈ which stand up for the rule of the law because it might start to make right again if bigger countries can। ਇਹ ਉਹਨੂੰ ਕੋਟ ਕੀਤਾ ਜਿਹੜਾ ਮੈਂ ਆਲਰੇਡੀ ਕਿਹਾ ਹੀ ਹੈ। ਔਰ ਇਹ ਸਾਰੇ ਦੇ ਚੱਲਦੇ ਆ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜੇ ਇੰਡੀਆ ਰੈਫਰਿੰਗ ਟੂ Indian High Commissioner Verma's interview with Canadian media stating that neither Canada nor its allies have shown concrete evidence। ਉਹ ਤਾਂ ਇਹ ਕਹਿੰਦੇ ਐਵੀਡੈਂਸ ਨਹੀਂ ਹੈ, ਐਵੀਡੈਂਸ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਸੀਂ ਅਪੀਲ ਕਰਦੇ ਹਾਂ ਕਿ ਵੀ ਜੇ ਇੰਡੀਆ ਰੀਜ਼ਨੇਬਲ ਜਿਹੜਾ ਇਸ ਦੇ ਉੱਤੇ ਕੋਆਪਰੇਟ ਨਹੀਂ ਕਰਦਾ ਤੇ ਫਿਰ ਜਿਹੜਾ ਇਸ ਕੇਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲਿਜਾਇਆ ਜਾਏ। ਉਹਦੇ 'ਚ ਅਸੀਂ ਇਹ ਦੱਸਦੇ ਹੀ ਹੈ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਨਾਈਟਿਡ ਨੇਸ਼ਨਸ ਦੀ ਕਾਰਮ ਹੈ ਅੰਡਰ ਦਾ UN ਐਕਟ ਜਾਂ ਉਹਨਾਂ ਦੇ ਚਾਰਟਰ ਦੇ ਥੱਲੇ ਇਹ ਆਉਂਦਾ। ਔਰ ਉਹਦੇ 'ਚ ਇੱਕ ਵੱਖਰਾ ਪ੍ਰੋਸੀਜਰ ਇਹ ਇੰਟਰਨੈਸ਼ਨਲਾਈਜ਼ ਤਾਂ ਕਰਦਾ ਉਹ ਇੱਕ ਕਿਉਂਕਿ ਇੰਡੀਆ ਵੀ ਸਿਗਨੇਟਰੀ ਹੈ ਉਸ ਚਾਰਟਰ ਦਾ। ਔਰ ਇਨਫੈਕਟ ਜਿਨ੍ਹਾਂ ਨੂੰ ਉਹਨਾਂ ਦੇ ਆਪਣਾ ਸਪਾਈ ਮਾਸਟਰ ਜਿਹੜਾ ਪਾਕਿਸਤਾਨ ਨੇ ਰੰਗੇ ਹੱਥੀਂ ਫੜਿਆ ਕਿਵੇਂ ਜਿਹੜਾ ਉਸਨੇ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਪੂਰੇ ਸਪਾਈ ਸੈਂਟਰ ਬਣਾਏ ਹੋਏ ਸੀ ਰਾਹ ਦੇ। ਔਰ ਇਹ ਸਾਰੇ ਦੇ ਕੁਲਭੂਸ਼ਣ ਜਾਦਵ ਔਰ ਉਹਨੂੰ ਪਾਕਿਸਤਾਨੀ ਕੋਰਟ ਨੇ ਡੈਥ ਸੈਂਟੈਂਸ ਦਿੱਤੀ ਕਿ ਭਾਈ ਉਹਨੇ ਜਿਹੜਾ ਪਾਕਿਸਤਾਨ ਦੇ ਵਿੱਚ ਕਿੰਨੀਆਂ ਵਾਇਲੈਂਟ ਇਨਸੀਡੈਂਟਸ ਕਰਵਾਈਆਂ ਔਰ ਦੂਸਰੀਆਂ। ਸੋ ਇੰਡੀਆ ਕੁਲਭੂਸ਼ਣ ਜਾਦਵ ਨੂੰ ਇਨੋਸੈਂਟ ਕਹਿ ਕੇ ਉਹਦਾ ਕੇਸ ICJ ਜਿਹਨੂੰ ਬਰੀਫ ਕਿਹਾ ਜਾਂਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਗਿਆ ਜਿੱਥੇ ਆਲਰੇਡੀ ਉਹਦੀ ਪ੍ਰੈਜੈਂਟੇਸ਼ਨ ਇੰਡੀਆ ਦੇ ਵਕੀਲ ਨੇ ਵੀ ਦਿੱਤੀ, ਪਾਕਿਸਤਾਨ ਦੀ ਹਕੂਮਤ ਨੇ ਵੀ ਦਿੱਤੀ ਔਰ ਥੋੜ੍ਹਾ ਬਹੁਤ ਉਹਨੂੰ ਜਿਹੜੀ ਹੈ ਕਾਉਂਸਲਰ ਐਕਸੈਸ ਕੁਲਭੂਸ਼ਣ ਜਾਦਵ ਨੂੰ ਮਿਲੀ। ਔਰ ਉਹ ਕਿਉਂਕਿ ICJ ਦੇ ਵਿੱਚ ਕੇਸ ਹੈ ਇਸ ਲਈ ਉਹਦੀ ਫਾਂਸੀ ਰੁਕੀ ਹੋਈ ਹੈ। ਪਾਕਿਸਤਾਨ ਵੀ ਉਹਨੂੰ ਐਜ਼ ਏ ਲੀਵਰੇਜ ਯੂਜ਼ ਕਰਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਰਨ ਦੇ ਲਈ। ਹੁਣ ਵੀ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਅੱਗੋਂ ਕੀ ਕਰੇਗਾ ਜੇ ਕਤਰ ਵਾਲਾ ਮਾਮਲਾ ਸਾਹਮਣੇ ਆਇਆ ਕਿ 8 ਉਹਨਾਂ ਦੇ ਕਮਾਂਡੈਂਟ ਲੈਵਲ ਦੇ ਆਫਿਸਰ ਨੇਵੀ ਦੇ ਜਿਹੜੇ ਰੰਗੇ ਹੱਥੀਂ ਫੜੇ ਗਏ। ਹਾਇਰ ਤਾਂ ਕੀਤਾ ਸੀ ਕਤਰ ਦੇ ਸ਼ੇਖ ਨੇ ਇਹਨਾਂ ਨੂੰ ਕਿ ਜੀ ਤੁਸੀਂ ਟ੍ਰੇਨਡ ਕਰੋ ਸਾਡੀ ਨੇਵੀ ਨੂੰ ਔਰ ਜਿਹੜੀ ਸਾਬਮਰੀਨ ਇੱਕ ਇਟਲੀ ਤੋਂ ਲੈਣੀ ਹੈ ਉਹਦੀ ਟੈਕਨੀਕੈਲਿਟੀ ਤੇ ਉਹ ਤਾਂ ਇਜ਼ਰਾਈਲ ਦੇ ਲਈ ਜਿਹੜੀ ਹੈ ਉਹਨਾਂ ਦੀ ਖੁਫੀਆ ਏਜੰਸੀ ਮੋਸਾਦ ਦੇ ਲਈ ਜਸੂਸੀ ਕਰ ਰਹੇ ਉਹਨਾਂ ਨੂੰ ਵੀ ਡੈਥ ਸੈਂਟੈਂਸ ਹੈ। ਸੋ ਹੁਣ ਉੱਥੇ ਕੁਲਭੂਸ਼ਣ ਜਾਦਵ ਦਾ ਕੇਸ ਵੀ ਲਟਕ ਰਿਹਾ। ਹਾਲਾਂ ਇਸ ਗੱਲ ਨੂੰ ਸ਼ਾਇਦ 7-8 ਸਾਲ ਹੋ ਗਏ ਨੇ ਜੇ ਮੈਂ ਗਲਤ ਨਾ ਹੋਵਾਂ। ਸੋ ਇਹ ਠੀਕ ਹੈ ਕਿ ਵੀ ਜਦੋਂ ਇਸ ਲੈਵਲ ਦਾ ਕੋਈ ਵੀ ਟਕਰਾਅ ਹੁੰਦਾ ਤੇ ICJ ਫਾਈਨਲ ਹੈ ਪਰ ਉੱਥੋਂ ਵੀ ਸਾਲਾਂ ਬਾਅਦ ਕੁਛ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੁੰਦਾ। ਹਾਂ ਇਹ ਜ਼ਰੂਰ ਹੁੰਦਾ ਹੈ ਕਿ ਵੀ ਸਾਰੇ ਦੇ ਚੱਲਦਿਆਂ ਭਾਰਤ ਔਰ ਜਿਹੜਾ ਕੈਨੇਡਾ ਉਹ ਹੁਣ ਇੱਕ ਪਲੇਟਫਾਰਮ 'ਤੇ ਨਹੀਂ ਨੇ ਬਹੁਤ ਸਾਰੇ ਮੁੱਦਿਆਂ 'ਚ। ਟ੍ਰੇਡ ਪੈਕਟ ਵੀ ਰੁਕ ਗਿਆ, ਉਹਨਾਂ ਦੇ ਮਿਸ਼ਨ ਵੀ ਰੋਕਤੇ ਗਏ। ਉਹਨਾਂ ਨੇ ਉਹਨਾਂ ਦਾ ਇੱਕ ਡਿਪਲੋਮੈਟ ਕੱਢਿਆ ਸੀ, ਉਹਨਾਂ ਨੇ ਉਹਨਾਂ ਦੇ 41 ਵੈਸੇ ਪੁਸ਼ ਕੀਤੇ ਬਾਹਰ, 42 ਉਹਨਾਂ ਦੇ ਡਿਪੈਂਡੈਂਟ ਪੁਸ਼ ਕੀਤੇ, ਵੀਜ਼ਾ ਰੈਸਟ੍ਰਿਕਸ਼ਨ ਲਾਤੀਆਂ,
ਹੋਰ ਜਿਹੜੀ ਹੈ ਇਲਜ਼ਾਮਬਾਜ਼ੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜੀ UN ਹਿਊਮਨ ਰਾਈਟ ਕਾਉਂਸਲ ਦੀ ਰਿਵਿਊ ਕਮੇਟੀ 'ਚ ਇੰਡੀਆ ਨੇ ਕਿਸ ਕਿਸਮ ਦੀ ਲਾਈਨ ਲਈ। ਹਾਲਾਂ ਨੈਕਸਟ ਸਟੈਪ ਜੇ ਕੋਈ ਪੁੱਛੇ ਕਿ ਵੀ ਜੇ ਇੰਡੀਆ ਨਹੀਂ ਕਰਦਾ ਜੀ ਟੈਕਨੀਕਲੀ what is the next step left, ਤੇ ਉਹ ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ। ਪਰ ਮੇਰੀ ਕੋਈ ਯਾਦ ਦਹਾਨੀ 'ਚ ਨਹੀਂ ਹੈ। ਹਾਂ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿੱਥੇ ਜੈਨੋਸਾਈਡ ਹੁੰਦੇ ਨੇ ਜਾਂ ਦੂਜੇ ਜਿਵੇਂ ਸਰਬੀਆ ਦੇ ਮਾਮਲੇ 'ਚ ਜਿਹੜਾ ਉਹ ਮਿਲੋਸੇਵਿਚ ਉਸ ਨੂੰ ਪਨਿਸ਼ ਕੀਤਾ, ਉਹ ਸਪੈਸ਼ਲ ਕੋਰਟ ਫਿਰ ਬਣਾਏ ਜਾਂਦੇ ਨੇ। ਸੋ ਇਸ ਮਾਮਲੇ 'ਚ ਕਿੱਥੇ ਤੱਕ ਗੱਲ ਜਾ ਸਕਦੀ ਹੈ, ਕਦੋਂ ਇਹ ਜਿਹੜਾ ਉਹ ਟਰੂਡੋ ਲੈ ਕੇ ਜਾਏਗਾ ਔਰ ਕਦੋਂ ਤੱਕ ਉਹ ਜਿਹੜਾ ਉਹਨਾਂ ਦਾ ਕਿਹੜਾ ਕੋਈ ਤਾਲਿਬਾਨ ਜਸਟਿਸ ਹੈ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਹਿਣਾ ਵੀ ਅਜੀਤ ਡੋਵਲ ਨੂੰ ਘੜੀਸ ਕੇ ਲਿਆਓ ਤੇ ਇਹਨੂੰ ਫਾਹੇ ਲਾ ਦਿਓ। ਹਾਲਾਂ ਅੱਜ ਸਤਲੁਜ TV ਨੇ ਇੱਕ ਦਿਲਚਸਪ ਪੂਰੀ ਖਬਰ ਜਿਹੜੀ ਦਿੱਤੀ ਹੈ ਕਿ ਅਜੀਤ ਡੋਵਲ ਬਹੁਤ ਬੁਰੀ ਤਰ੍ਹਾਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ, ਉਹਦਾ ਮਿਸ਼ਨ ਫੇਲ ਹੋਇਆ ਹੈ, ਮੋਦੀ ਵੀ ਉਹਨੂੰ ਘੂਰ ਰਿਹਾ, ਉਹ ਫਲਾਂ ਦਵਾਈ ਖਾ ਰਿਹਾ, ਸਾਈਕਾਇਟਰੀ ਦੀ ਧਮਕੀ ਖਾ ਰਿਹਾ, ਉਹਦੀ ਜਿਹੜੀ ਹੈ ਕੋਗਨੀਟਿਵ ਜਿਹੜੀ ਹੈ ਉਹ ਸੈਂਸ ਉਹ ਜਾਂਦੀ ਲੱਗੀ ਹੈ, ਰਾਤ ਨੂੰ ਚੀਕਾਂ ਮਾਰਦਾ, ਉੱਠ ਉੱਠ ਕੇ ਕੰਨ 'ਚ ਸਿਰ ਮਾਰਦਾ। ਅਜੇ ਤਾਂ ਉਹਨੂੰ ਸਿੱਖ ਮਰਵਾਉਣਗੇ, ਪਰ ਇਹ ਵੀ ਆਪਣੇ ਆਪ 'ਚ ਮੈਨੂੰ ਦਿਲਚਸਪੀ ਲੱਗਾ। ਮੈਂ ਕਿਹਾ ਵੀ ਚਲੋ ਇਹ ਵੀ ਦੱਸਦਾ ਹੈ ਵੀ ਸਾਡੀ ਵੀ ਤੁਹਾਡੇ ਮੈਡੀਕਲ ਰਿਕਾਰਡ ਤੱਕ ਐਕਸੈਸ ਹੈ ਕਿ ਅਜੀਤ ਡੋਵਲ ਦੀਆਂ ਅਸੀਂ ਦਵਾਈਆਂ ਵੀ ਲੱਭ ਲਈਆਂ ਵੀ ਦਵਾਈਆਂ ਕਿਹੜੀਆਂ ਖਾ ਰਹੇ। ਲੇਕਿਨ ਦਲ ਖਾਲਸਾ ਨੇ ਘੱਟੋ ਘੱਟ ਉੱਥੇ ਬੈਠਿਆਂ ਜਦੋਂ ਇਸ ਕਿਸਮ ਦੀ ਮੰਗ ਕੀਤੀ ਜਾਂਦੀ ਹੈ ਤੇ ਇਹਨਾਂ ਦੀਆਂ ਖੁਫੀਆ ਏਜੰਸੀਆਂ ਵੀ ਕੈਨੇਡਾ ਦੀਆਂ ਜਾਂ ਉਹਨਾਂ ਦੇ ਪੋਲੀਟੀਕਲ ਵੀ ਜਿਹੜੇ ਨੇ ਇਹਦਾ ਨੋਟਿਸ ਲੈਂਦੇ ਨੇ ਕਿ ਸਿੱਖ ਕੌਮ ਜਿਹੜੀ ਹੈ ਇਸ ਕੇਸ ਦੇ ਵਿੱਚ ਪੂਰੀ ਦਿਲਚਸਪੀ ਰੱਖਦੀ ਹੈ ਤੇ ਅਸੀਂ ਇਸ ਨੂੰ ਠੀਕ ਤਰ੍ਹਾਂ ਫੋਲੋ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।